ਅਗਲੀ ਖਬਰ ਸਾਰੇ ਜਾਣੇ ਬਹੁਤ ਧਿਆਨ ਦੇ ਨਾਲ ਸੁਣਨ। ਗ੍ਰੀਨ ਕਾਰਡ ਹੋਲਡਰਸ ਦੇ ਲਈ ਇਹ ਬੜੀ ਅਹਿਮ ਆ। ਸੁਪਰੀਮ ਕੋਰਟ ਨੇ ਅੱਜ ਇੱਕ ਰੂਲਿੰਗ ਦਿੱਤੀ ਆ, ਇੱਕ ਫੈਸਲਾ ਸੁਣਾਇਆ ਆ, ਜਿਸ ਦੇ ਨਾਲ ਗ੍ਰੀਨ ਕਾਰਡ ਹੋਲਡਰਸ ਦੇ ਉੱਤੇ ਅਸਰ ਪਊਗਾ। ਖਾਸ ਕਰਕੇ ਉਹ ਗ੍ਰੀਨ ਕਾਰਡ ਹੋਲਡਰਸ ਜਿਨ੍ਹਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਦੋਸ਼ ਲੱਗਾ ਹੋਇਆ ਆ, ਕ੍ਰਾਈਮ ਦੇ ਲਈ ਸਿਰਫ ਉਹਨਾਂ ਨੂੰ ਅਕਿਊਜ਼ ਕੀਤਾ ਆ, ਤੇ ਚਾਹੇ ਅਦਾਲਤ ਦੇ ਵਿੱਚ ਉਹ ਕੇਸ ਚੱਲ ਰਿਹਾ ਹੋਵੇ। ਯੂਨਾਈਟਿਡ ਸਟੇਟਸ ਨੇ ਇਮੀਗ੍ਰੇਸ਼ਨ ਲਾਅ ਦੇ ਵਿੱਚ ਜਿਹੜਾ ਅੱਜ ਇੱਕ ਪੁਰਾਣਾ 2012 ਦੇ ਮਾਮਲਾ ਕੇਸ ਜਿਹੜਾ ਉਹ ਚੱਲ ਰਿਹਾ ਸੀ, ਉਸ ਦੇ ਵਿੱਚ ਫੈਸਲਾ ਸੁਣਾਇਆ ਆ। ਮੁੱਕ ਚੋਈ ਲੂ ਇੱਕ ਗ੍ਰੀਨ ਕਾਰਡ ਹੋਲਡਰ ਸੀ। 2012 ਦਾ ਇਨਸੀਡੈਂਟ ਆ, ਚਾਈਨਾ ਤੋਂ ਇਹ ਵਾਪਸ ਆ ਰਿਹਾ ਸੀ। ਬਾਰਡਰ ਦੇ ਉੱਤੇ ਜਿਹੜਾ ਅਫਸਰ ਆ, ਉਸਨੇ ਦੇਖਿਆ ਵੀ ਇਸ ਉੱਤੇ ਕ੍ਰਿਮੀਨਲ ਚਾਰजेस ਲੱਗੇ ਹੋਏ ਆ, ਵੀ ਇਸ ਨੇ ਕਾਊਂਟਰਫੀਟ ਟ੍ਰੇਡਮਾਰਕ ਸ਼ਾਰਟਸ ਜਿਹੜੀਆਂ ਨਿਕਰਾਂ ਆ ਨਕਲੀ ਬਣਾ ਕੇ ਕਿਸੇ ਕੰਪਨੀ ਦੀਆਂ, ਉਹ ਉੱਥੇ ਵੇਚ ਰਿਹਾ ਸੀਗਾ। ਇਹ ਉਹਦੇ ਤੇ ਕਥਿਤ ਦੋਸ਼ ਆ। ਉਹ ਜੇ ਪ੍ਰੂਵ ਨਹੀਂ ਸੀ ਹੋਏ, ਸਿਰਫ ਉਸ ਦੇ ਉੱਤੇ ਦੋਸ਼ ਲੱਗੇ ਹੋਏ ਸੀ। ਪਰ ਉੱਥੇ ਜਿਹੜਾ ਅਫਸਰ ਬੈਠਾ ਸੀ, ਬਾਰਡਰ ਪੈਟਰੋਲ ਏਜੰਟ ਸੀ, ਉਸਨੇ ਕਿਹਾ ਵੀ ਇਹ ਤੇਰਾ ਭਾਈ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਚਿਊਡ ਹੈਗਾ ਆ। ਉਦੋਂ ਕੀ ਹੋਇਆ, ਉਸਨੇ ਬਾਰਡਰ ਪੈਟਰੋਲ ਏਜੰਟ ਨੇ ਗ੍ਰੀਨ ਕਾਰਡ ਜਿਹੜਾ ਉਸਦਾ ਕਨਫਿਸਟੀਕੇਟ ਕਰ ਲਿਆ, ਆਪਣੇ ਕੋਲ ਰੱਖ ਲਿਆ, ਤੇ ਉਸ ਨੂੰ ਐਜ਼ ਏ ਅਰਾਈਵਿੰਗ ਏਰੀਅਨ ਪੈਰੋਲ ਦੇ ਉੱਤੇ ਜਿਹੜਾ ਉਹ ਛੱਡ ਦਿੱਤਾ, ਰਾਦਰ ਦੈਨ ਉਸ ਨੂੰ ਗ੍ਰੀਨ ਕਾਰਡ ਹੋਲਡਰ ਜਾਂ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਦੇ ਉੱਤੇ। ਫਿਰ ਇਸਨੇ ਵੀ ਕੇਸ ਕੀਤਾ ਲਾਓ ਨੇ। ਉਹਨੇ ਕਿਹਾ ਵੀ ਸਰਕਾਰ ਕਲੀਅਰਲੀ ਤੇ ਕਨਵਿੰਸਿੰਗ ਐਵੀਡੈਂਸ ਕਰੇ ਵੀ ਜਿਹੜਾ ਐਲਪੀਆਰ ਆ ਉਹ ਇਸ ਸਟੈਟੂਟਰੀ ਜਿਹੜੀ ਐਕਸਪੈਕਟੇਸ਼ਨਸ ਦੇ ਵਿੱਚ ਉਹ ਆਉਂਦਾ ਆ। ਇਸ ਤੋਂ ਪਹਿਲਾਂ ਵੀ ਇਸ ਦੇ ਜਿਹੜੇ ਰੈਜ਼ੀਡੈਂਸੀ ਦੇ ਰਾਈਟ ਆ ਬਾਰਡਰ ਦੇ ਉੱਤੇ ਜਿਹੜੇ ਉਹ ਖੋਲੇ ਜਾਣ। ਲੋਅਰ ਜਿਹੜਾ ਕੋਰਟ ਆ, ਹੇਠਲੀ ਅਦਾਲਤ ਆ, ਉਸ ਨੇ ਮੁੱਕ ਚੋਈ ਲੂ ਆ, ਉਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ। ਪਰ ਅੱਜ ਸੁਪਰੀਮ ਕੋਰਟ ਨੇ ਉਸ ਫੈਸਲੇ ਨੂੰ ਬਦਲ ਦਿੱਤਾ ਆ। 3 ਦੇ ਮੁਕਾਬਲੇ 6 ਜਿਹੜੇ ਜਸਟਿਸਿਸ ਆ, ਪਾਰਟੀਜ਼ਨ ਲਾਈਨ ਦੇ ਉੱਤੇ ਕੰਜ਼ਰਵੇਟਿਵ ਮੈਜੋਰਟੀ ਨੇ ਇਹਦੇ ਹੱਕ ਖੋਣ ਦੇ ਲਈ, ਤੇ ਜਿਹੜੇ ਡਿਸੈਂਟ ਕਰ ਰਹੇ ਸੀ ਲਿਬਰਲ ਜਸਟਿਸ, ਉਹਨਾਂ ਨੇ ਕਿਹਾ ਵੀ ਨਹੀਂ, ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ। ਉਹ ਫੈਸਲਾ ਜਿਹੜਾ ਉਹ ਸੁਣਾਇਆ ਆ। ਸੋ ਅੱਜ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਇਹ ਪੱਕੀ ਮੋਹਰ ਲੱਗ ਗਈ ਵੀ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਤੁਹਾਡੇ ਉੱਤੇ ਕਿਸੇ ਤਰੀਕੇ ਦਾ ਕ੍ਰਾਈਮ ਆਫ ਮੋਰਲ ਟਰਪੀਚਿਊਡ ਲੱਗੇ ਆ, ਦੋਸ਼ ਜਿਹੜੇ ਉਹ ਲੱਗੇ ਆ, ਜ਼ਰੂਰੀ ਨਹੀਂ ਆ ਵੀ ਅਜੇ ਉਹ ਪੂਰੇ ਕਨਵਿਕਟ ਜਿਹੜੇ ਉਸ ਦੇ ਵਿੱਚ ਹੋਏ ਹੋ ਸਕਦੇ ਹੋਵੋ, ਜ਼ਰੂਰੀ ਨਹੀਂ ਆ ਵੀ ਕਨਵਿਕਟ ਹੋਏ ਹੋਵੋ, ਪਰ ਕਹਿੰਦੇ ਵੀ ਬਾਰਡਰ ਪੈਟਰੋਲ ਏਜੰਟਸ ਦੇ ਕੋਲ ਇਹ ਹੁਣ ਕਹਿ ਲੋ ਵੀ ਉਹ ਪਾਵਰ ਆ ਗਈ ਆ ਵੀ ਜੇ ਕੋਈ ਉਹ ਜਿਹੜਾ ਕ੍ਰਾਈਮ ਆਫ ਮੋਰਲ ਟਰਪੀਚਿਊਡ ਵਾਲਾ ਬੰਦਾ ਉਹਨਾਂ ਦੇ ਮੂਹਰੇ ਆਉਂਦਾ ਆ, ਤੇ ਗ੍ਰੀਨ ਕਾਰਡ ਉਸਦਾ ਜਿਹੜਾ ਉਹ ਰੱਖ ਲਿਆ ਜਿਹੜਾ ਉਹ ਜਾਵੇਗਾ। ਸੋ ਇਹ ਜਿਹੜਾ ਮੈਜੋਰਟੀ ਓਪੀਨੀਅਨ ਆ, ਜਿਹੜੇ ਜਸਟਿਸ ਕਲੈਰੈਂਸ ਥਾਮਸ ਆ, ਉਹਨਾਂ ਨੇ ਜਿਹੜਾ ਇਸ ਦੇ ਹੱਕ ਦੇ ਵਿੱਚ ਲਿਖਿਆ। ਜਿਹੜਾ ਡਿਸੈਂਟਿੰਗ ਸੀਗਾ ਓਪੀਨੀਅਨ, ਉਹ ਜਸਟਿਸ ਜੈਕਸਨ ਨੇ ਇਸ ਦੇ ਵਿੱਚ ਲਿਖਿਆ। ਉਹਨਾਂ ਨੇ ਆਰਗਿਊ ਕੀਤਾ ਵੀ ਇਹ ਜਿਹੜਾ ਲੀਗਲ ਰੂਲ ਆ, ਇਹ ਪ੍ਰਜ਼ਿਊਮ ਕਰਦਾ ਹੈ ਵੀ ਗ੍ਰੀਨ ਕਾਰਡ ਹੋਲਡਰ ਰਿਟੇਨ ਕਰਦਾ ਹੈ ਉਹ ਆਪਣੇ ਰਾਈਟਸ, ਅਨਲੈਸ ਗਵਰਨਮੈਂਟ ਐਕਟਿਵਲੀ ਬਾਰਡਰ ਦੇ ਉੱਤੇ ਪ੍ਰੂਵ ਕਰ ਸਕੇ ਵੀ ਨਹੀਂ, ਇਸ ਦੇ ਜਿਹੜੇ ਹੱਕ ਆ ਉਹ ਨਹੀਂ ਬਣਦੇ। ਸੋ ਇਦਾਂ ਲੱਗ ਰਿਹਾ ਵੀ ਅਮਰੀਕਾ ਨਹੀਂ, ਆਪਾਂ ਨਾਰਥ ਕੋਰੀਆ ਦੀਆਂ ਗੱਲਾਂ ਜਿਹੜੀਆਂ ਉਹ ਇਸ ਮੌਕੇ ਕਰ ਰਹੇ ਆ। ਤੁਹਾਡੇ ਗ੍ਰੀਨ ਕਾਰਡ ਹੋਲਡਰ ਹੁੰਦੇ ਹੋਏ ਵੀ ਤੁਹਾਡੇ ਰਾਈਟ, ਉਹ ਸਿੱਕੇ ਜਿਹੜੇ ਉਹ ਹੁਣ ਇਸ ਟਾਈਮ ਇੱਥੋਂ ਜੇ ਉੱਤੋਂ ਦੇਖਿਆ ਜਾਵੇ ਤਾਂ ਉਹ ਲੱਗਦਾ ਆ। ਹੁਣ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਚਿਊਡ ਇੱਕ ਲੀਗਲ ਟਰਮ ਆ, ਜਿਸ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਕ੍ਰਾਈਮ ਆ ਉਹ ਆਉਂਦੇ ਆ, ਜਿਹੜੇ ਕਿ ਮੋਰਲ ਸਟੈਂਡਰਡਸ ਆਫ ਕਮਿਊਨਿਟੀ ਦੇ ਹਿਸਾਬ ਦੇ ਨਾਲ ਮੰਨੇ ਜਿਹੜੇ ਉਹ ਜਾਂਦੇ ਹੈਗੇ ਆ। ਫਰਾਡ, ਗ੍ਰੈਂਡ ਥੈਫਟ, ਫੋਰਜਰੀ, ਰੋਬਰੀ, ਆਰਸਨ, ਇਹ ਜਿਹੜੇ ਆ ਉਹ ਕ੍ਰਾਈਮ ਅਗੇਂਸਟ ਜਿਹੜੇ ਪ੍ਰਾਪਰਟੀ ਆ ਉਹ ਇਸ ਦੇ ਵਿੱਚ ਆਉਂਦੇ ਆ। ਕ੍ਰਾਈਮ ਅਗੇਂਸਟ ਪਰਸਨਸ, ਮਰਡਰ, ਮੈਨਸਲੌਟਰ, ਵੋਲੰਟੀਅਰ ਮੈਨਸਲੌਟਰ, ਕਿਡਨੈਪਿੰਗ, ਐਗਰਾਵੇਟਿਡ ਅਸੌਲਟ, ਸਪਾਊਜ਼ਲ ਅਬਿਊਜ਼, ਅਥਾਰਟੀ ਦੇ ਉਲਟ ਬ੍ਰਾਈਬਰੀ, ਪਰਜਰੀ, ਕਾਊਂਟਰਫੀਟਿੰਗ, ਹਾਰਬਰਿੰਗ ਅ ਫਿਊਜੀਟਿਵ, ਫੈਮਿਲੀ ਤੇ ਸੈਕਸ਼ੂਅਲ ਅਫੈਂਸ, ਬਾਈਗੈਮੀ, ਸੈਕਸ਼ੂਅਲ ਅਸੌਲਟ, ਸਟੈਟੂਟਰੀ ਰੇਪ, ਚਾਈਲਡ ਅਬਿਊਜ਼। ਜੇ ਤੁਹਾਡੇ ਉੱਤੇ ਇਦਾਂ ਦਾ ਕੋਈ ਵੀ ਦੋਸ਼ ਲੱਗਾ ਹੋਇਆ ਆ, ਅਕਿਊਜ਼ਡ ਹੋ, ਨਾ ਕਿ ਜਿਹੜਾ ਕਿ ਤੁਹਾਨੂੰ ਜਿਹੜਾ ਉਹ ਉਹਨਾਂ ਨੇ ਕਨਵਿਕਟ ਕੀਤਾ, ਜੇ ਅਕਿਊਜ਼ਡ ਵੀ ਹੋ ਤੇ ਬਾਰਡਰ ਦੇ ਏਜੰਟ ਨੂੰ ਲੱਗਦਾ ਵੀ ਹਾਂ ਇਹ CIMT ਦੇ ਅੰਡਰ ਆਉਂਦਾ ਆ, ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਚਿਊਡ, ਤਾਂ ਤੁਹਾਡਾ ਗ੍ਰੀਨ ਕਾਰਡ ਉੱਥੇ ਰੱਖ ਲਿਆ ਜਾਵੇਗਾ। ਤੁਹਾਨੂੰ ਅਰਾਈਵਿੰਗ ਏਲੀਅਨ ਦੇ ਤੌਰ ਦੇ ਉੱਤੇ ਇੱਥੇ ਪੈਰੋਲ ਦੇ ਉੱਤੇ ਤਾਂ ਭਾਵੇਂ ਉਹ ਛੱਡ ਦੇਣ,
ਤੇ ਪਰ ਉਸ ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਉੱਤੇ ਇਮੀਗ੍ਰੇਸ਼ਨ ਦਾ ਜਿਹੜਾ ਉਹ ਕੇਸ ਆ ਫਿਰ ਤੋਂ ਚੱਲੇਗਾ ਤੇ ਹੋ ਸਕਦਾ ਹੈ ਵੀ ਜੇ ਉਹ ਚੀਜ਼ਾਂ ਪ੍ਰੂਵ ਕਰ ਦਿੰਦੇ ਆ, ਸਰਕਾਰ ਪ੍ਰੂਵ ਕਰ ਦਿੰਦੀ ਆ ਤੇ ਤੁਹਾਨੂੰ ਬਾਅਦ ਚ ਡਿਪੋਰਟ ਕੀਤਾ ਜਾ ਸਕਦਾ ਆ। ਸੋ ਇਹ ਬਹੁਤ ਵੱਡਾ ਜਿਹੜਾ ਅੱਜ ਇੱਕ ਫੈਸਲਾ ਆਇਆ ਆ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ, ਜਿਸ ਦੇ ਵਿੱਚ ਗ੍ਰੀਨ ਕਾਰਡ ਹੋਲਡਰਸ ਜਿਨ੍ਹਾਂ ਨੂੰ ਜਿਹੜੇ ਕਿ ਅਕਿਊਜ਼ਡ ਆ ਕ੍ਰਾਈਮ ਜਿਹੜੇ ਆ ਆਫ ਮੋਰਲ ਟਰਪੀਚੂਡ ਦੇ, ਉਹਨਾਂ ਦਾ ਗ੍ਰੀਨ ਕਾਰਡ ਵਾਪਸ ਲਿਆ ਜਾ ਸਕਦਾ ਆ ਬਾਰਡਰ ਦੇ ਉੱਤੇ ਹੀ, ਜਦੋਂ ਕਿਸੇ ਤੁਸੀਂ ਹੋਰ ਮੁਲਕ ਤੋਂ ਵਾਪਸ ਅਮਰੀਕਾ 'ਚ ਦਾਖਲ ਹੋ ਰਹੇ ਹੈਗੇ ਆ।